ਜਿਸ ਵੇਲੇ ਮਾਂ ਪਿਓ ਟੁਰ ਜਾਂਦੇ ਨੇ ਉਸ ਵੇਲੇ ਵਿਰਾਸਤ ਦੇ ਵਿੱਚੋਂ ਧੀ ਨੂੰ ਕੁਛ ਨਹੀਂ ਦਿੱਤਾ ਜਾਂਦਾ। ਜੇ ਧੀ ਆਪਦਾ ਹੱਕ ਮੰਗ ਲਵੇ ਤੇ ਭਰਾ ਤੇ ਭਰਜਾਈਆਂ ਗੁੱਸੇ ਹੋ ਜਾਂਦੇ ਨੇ, ਉਹਦੇ ਨਾਲ ਬੋਲ ਚਾਲ ਸਾਰਾ ਕੁਛ ਖਤਮ ਕਰ ਦਿੰਦੇ ਨੇ। ਹਾਲਾਂਕਿ ਸ਼ਰੀਅਤ ਇਹ ਆਖਦੀ ਹੈ ਵੀ ਜੋ ਬੇਟੀ ਦਾ ਹੱਕ ਆ ਉਹਨੂੰ ਉਹਦਾ ਹੱਕ ਦਿਓ, ਲੇਕਿਨ ਸਾਨੂੰ ਇਹ ਬਿਮਾਰੀ ਹੁੰਦੀ ਆ, ਸਾਨੂੰ ਇਹ ਫੇਟ ਪੈਂਦੀ ਆ ਕਿ ਅਸੀਂ ਭੈਣਾਂ ਨੂੰ ਕੁਛ ਨਹੀਂ ਦੇਣਾ ਹੁੰਦਾ ਵਿਰਾਸਤ ਦੇ ਵਿੱਚੋਂ ਖਾਸ ਕਰ। ਦੂਸਰੀ ਚੀਜ਼ ਇਹ ਹੈਗੀ ਆ ਕਿ ਉਹਨਾਂ ਵਾਸਤੇ ਉਹ ਦਰਵਾਜ਼ੇ ਜਿਹੜੇ ਹੈਗੇ ਨਾ ਉੱਪਰੇ ਹੋ ਜਾਂਦੇ ਆ। ਉਨੀ ਦੇਰ ਤੱਕ ਹੀ ਮਾਂ ਪਿਓ ਜਿੰਨੀ ਦੇਰ ਤੱਕ ਨੇ ਉਨੀ ਦੇਰ ਤੱਕ ਉਹਨਾਂ ਨੂੰ ਆਇਆਂ ਨੂੰ ਪਾਣੀ ਚਾਹ ਪਾਣੀ ਪੁੱਛਿਆ ਜਾਂਦਾ ਹੈ, ਉਸ ਤੋਂ ਬਾਅਦ ਉਹ ਇੱਕ ਬੋਝ ਸਮਝਿਆ ਜਾਂਦਾ ਹੈ। ਇਸੇ ਥਾਂ 'ਤੇ ਅਗਰ ਸਾਲੇ ਸਾਲੀਆਂ ਹੋਣ ਤੇ ਬੰਦਾ ਜਿਹੜਾ ਹੈਗਾ ਕੁਕੜੀ ਦੇ ਮਗਰ ਭੱਜ ਭੱਜ ਕੇ ਕਮਲਾ ਹੋ ਜਾਂਦਾ ਹੈ। ਤੇ ਜੇ ਇਹੀ ਭੈਣਾਂ ਆ ਜਾਣ ਤੇ ਸੋਗ ਪੈ ਜਾਂਦਾ, ਭਰਜਾਈ ਦਾ ਸਿਰ ਦੁਖਣ ਲੱਗ ਪੈਂਦਾ, ਭਾਂਡੇ ਜ਼ੋਰ ਜ਼ੋਰ ਕੇ ਵੱਜਣ ਲੱਗ ਪੈਂਦੇ ਆ, ਨਿੱਕੀ ਨਿੱਕੀ ਗੱਲ 'ਤੇ ਕੁੜ ਹੋਣ ਲੱਗ ਪੈਂਦੀ ਆ। ਫਿਰ ਇਸ ਤੋਂ ਹਟ ਕੇ ਹਿਸਾਬ ਬੜਾ ਰੱਖਿਆ ਜਾਂਦਾ ਹੈ ਵੀ ਤੇਰੇ ਕੋਲ ਇੰਨੇ ਪੈਸੇ ਸੀ, ਮੈਂ ਪਰਸੋਂ ਹਾਲੇ ਤੁਹਾਡੀ ਜੇਬ ਫਰੋਲੀ ਆ, ਅਤੇ ਬਾਕੀ ਦੇ ਪੈਸੇ ਕਿੱਥੇ ਗਏ। ਹਾਲਾਂਕਿ ਜੇ ਗਏ ਨੇ, ਉਹ ਭੈਣ ਆ ਉਹਦੀ, ਉਹ ਆਈ ਆ, ਉਹਦੇ ਉੱਤੇ ਖਰਚੇ ਗਏ, ਉਹ ਧੀ ਧਿਆਣੀ ਆ, ਦੁਆਵਾਂ ਦੇ ਕੇ ਜਾਵੇਗੀ, ਦੋਨੋਂ ਦੁਆਵਾਂ ਦੇ ਕੇ ਜਾਂਦੀਆਂ ਨੇ ਇਹ। ਉਹਦੇ ਬਾਵਜੂਦ ਵੀ ਜਿਹੜਾ ਹੈਗਾ ਫਿਰ ਵੀ ਉਹਨੂੰ ਬੁਰਾ ਸਮਝਿਆ ਜਾਂਦਾ ਹੈ। ਇਹ ਮੌਜ ਇਹ ਠਾਠ ਉਨੀ ਦੇਰ ਤੱਕ ਹੀ ਆ ਜਿੰਨੀ ਦੇਰ ਤੱਕ ਮਾਂ ਪਿਓ ਜੀਂਦੇ ਨੇ। ਅੱਲਾਹ ਤਾਲਾ ਜ਼ਾਤ ਸਾਰਿਆਂ ਦੇ ਵਾਲਿदैन ਨੂੰ ਸਲਾਮਤ ਰੱਖੇ।